ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਵਰਜੀਨੀਆ ਦੇ ਫੇਅਰਫੈਕਸ ਦੇ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਅਸੀਂ ਪਹੁੰਚੇ ਹਾਂ ਅਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੇ ਭਾਰਤ ਦੇ ਨਰਿੰਦਰ ਮੋਦੀ ਹੈਗੇ ਆ ਪ੍ਰਧਾਨ ਮੰਤਰੀ, ਉਹ 2 ਦਿਨਾਂ ਅਮਰੀਕਾ ਦੇ ਆਪਣੇ ਦੌਰੇ 'ਤੇ ਇੱਥੇ ਆਏ ਹੋਏ ਆ। ਅੱਜ ਉਹਨਾਂ ਨੇ ਜਿੱਥੇ ਇੱਥੇ ਲਾਗੇ ਹੀ ਇੱਕ ਹੋਟਲ ਹੈਗਾ ਰਿਟਸ ਕਾਰਟਨ, ਉੱਥੇ ਕਾਰਪੋਰੇਟ ਸੈਕਟਰ ਦੇ ਨਾਲ ਬਿਜ਼ਨਸਮੈਨਸ ਦੇ ਨਾਲ ਮੀਟਿੰਗ ਕਰਨੀ ਹੈ ਅਤੇ ਕੱਲ੍ਹ ਨੂੰ ਵਾਈਟ ਹਾਊਸ ਦੇ ਵਿੱਚ ਡੋਨਲਡ ਟਰੰਪ ਦੇ ਨਾਲ ਉਹਨਾਂ ਦੀ ਮੀਟਿੰਗ ਹੈਗੀ ਹੈ। ਸੋ ਇਹਨਾਂ ਦੋਹਾਂ ਥਾਵਾਂ 'ਤੇ ਜਿਹੜਾ ਹੈਗਾ ਪ੍ਰੋਟੈਸਟ ਦੇ ਤੌਰ 'ਤੇ ਇੱਥੋਂ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਪੰਥਕ ਔਰਗੇਨਾਈਜੇਸ਼ਨਸ ਹੈਗੀਆਂ ਨੇ ਜਾਂ ਗੁਰਦੁਆਰਾ ਕਮੇਟੀਆਂ ਨੇ, ਉਹਨਾਂ ਨੇ ਸਾਂਝੇ ਤੌਰ 'ਤੇ ਪ੍ਰੋਟੈਸਟ ਨਾਮਕ ਪੰਜਾਬ ਇੰਡੀਪੈਂਡੈਂਸ ਰੈਲੀ ਜਿਹੜੀ ਹੈਗੀ ਹੈ ਉਹ ਉਲੀਕੀ ਹੋਈ ਹੈ। ਸੋ ਇਸ ਸੰਬੰਧ ਦੇ ਵਿੱਚ ਹੀ ਜਿਹੜਾ ਅੱਜ ਦਾ ਇਹ ਸਮਾਗਮ ਹੈਗਾ ਗੁਰਦੁਆਰਾ ਸਿੰਘ ਸਭਾ ਦੇ ਵਿੱਚ, ਉਹ ਇੱਥੇ ਹੋ ਰਿਹਾ ਅਤੇ ਜਿੱਥੇ ਖਾਸ ਤੌਰ 'ਤੇ ਪੰਥਕ ਜਥੇਬੰਦੀਆਂ ਦੇ ਅਤੇ ਇੱਥੋਂ ਦੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ ਹੈਗੀਆਂ ਨੇ ਉਹਨਾਂ ਦੇ ਨੁਮਾਇੰਦੇ ਪਹੁੰਚ ਰਹੇ ਆ। ਉੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਇੱਥੇ ਪਹੁੰਚੇ ਹੋਏ ਆ। ਸੋ ਆਓ ਪਹਿਲਾਂ ਅਸੀਂ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਤੇ ਫਿਰ ਤੁਹਾਨੂੰ ਲੈ ਕੇ ਚੱਲਾਂਗੇ ਜਿਹੜਾ ਪ੍ਰੋਟੈਸਟ ਹੈਗਾ ਪੰਜਾਬ ਇੰਡੀਪੈਂਡੈਂਸ ਰੈਲੀ ਅੱਜ ਇੱਥੇ ਰਿਟਸ ਕਾਰਟਨ ਹੋਟਲ ਦੇ ਬਾਹਰ, ਉੱਥੇ ਵੀ ਜਾ ਕੇ ਅਸੀਂ ਹਾਜ਼ਰੀ ਭਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Today we are here at Singh Sabha Gurdwara. Today is a regular Diwan. Normally every Sangat comes here today. And also, since today is a Sunday, there's the Indian Prime Minister Modi, Narendra Modi, will be coming today at Virginia. And today most of the Sangat will go and protest against Modi. Ever since he's been against human rights and against Sikhs and against human rights, we will all gather together and go over there and protest. And tomorrow there will also be another protest in DC, which is right in front of the White House, and all Sangat will go and protest there as well. Khalsa, Waheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਐਤਵਾਰ ਹਫ਼ਤਾਵਾਰੀ ਦੀਵਾਨ ਵਿੱਚ ਸਿੰਘ ਸਭਾ ਗੁਰਦੁਆਰਾ ਸਾਹਿਬ ਵਿੱਚ ਅਸੀਂ ਇਕੱਠੇ ਹੋਏ ਹਾਂ। ਇਹਦੇ ਵਿੱਚ ਰੈਗੂਲਰ ਦੀਵਾਨ ਦੇ ਨਾਲ ਵਿਚਾਰ ਚਰਚਾ ਹੈ ਕਿ ਇੱਥੇ ਜੋ ਸਿੱਖਾਂ ਦਾ ਕਾਤਲ ਮੋਦੀ, ਇੰਡੀਆ ਦਾ ਸੋ ਕਾਲਡ ਪ੍ਰਾਈਮ ਮਿਨਿਸਟਰ, ਇੱਥੇ ਪਹੁੰਚਿਆ ਹੋਇਆ ਹੈ। ਇਸ ਨੇ ਘੱਟ ਗਿਣਤੀਆਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਅਤੇ ਇਹਦੇ ਅੰਦਰ ਰਾਜਨੀਤਿਕ ਅਤੇ ਉਹਨਾਂ ਦੇ ਕਿੱਤਾ ਵਾਈਜ਼, ਇਨਕਮ ਵਾਈਜ਼ ਉਹਦਾ ਕਾਤਲ ਹੈ। 50,000 ਸਿੱਖਾਂ ਨੂੰ ਇਹਨੇ ਗੁਜਰਾਤ ਵਿੱਚੋਂ ਉਜਾੜਿਆ ਅਤੇ 20,000 ਮੁਸਲਮਾਨ ਇਹਨੇ ਉਹਦੇ ਇਹਦੇ ਰਾਜਕਾਲ ਮੁੱਖ ਮੰਤਰੀ ਦੌਰਾਨ ਇਹਨੇ ਉੱਥੇ ਮਾਰੇ ਨੇ ਅਤੇ ਅੱਜ ਵੀ ਧੱਕਾ ਜਾਰੀ ਹੈ ਘੱਟ ਗਿਣਤੀਆਂ ਦੇ ਨਾਲ। ਅਸੀਂ ਇਹਦਾ ਵਿਰੋਧ ਕਰਦੇ ਹਾਂ ਅਤੇ ਇਹਦਾ ਇੱਥੇ ਵਾਈਟ ਹਾਊਸ ਵਿੱਚ ਵੀ ਕੱਲ੍ਹ ਨੂੰ ਜਿਹੜਾ ਇਹਦਾ ਇਕੱਠ ਹੋ ਰਿਹਾ ਉਹਦੇ ਅਸੀਂ ਵਿਰੋਧ ਵਿੱਚ ਇਕੱਠੇ ਹੋ ਰਹੇ ਹਾਂ। ਇੱਥੇ ਅੱਜ ਵਰਜੀਨੀਆ ਵਿੱਚ ਵੀ ਜਿਹੜੇ ਹੋਟਲ ਵਿੱਚ ਇਕੱਠਾ ਹੋ ਰਿਹਾ, ਸਿੱਖ ਸੰਗਤ ਨਾਲ ਮਿਲ ਕੇ ਇਹਦਾ ਵਿਰੋਧ ਕਰਾਂਗੇ ਅਤੇ ਅੱਜ ਅਸੀਂ ਆਪਣੇ ਹਫ਼ਤਾਵਾਰੀ ਦੀਵਾਨ ਵਿੱਚ ਵਿਚਾਰ ਚਰਚਾ ਕਰ ਰਹੇ ਹਾਂ। ਅਸੀਂ ਰਿਕੁਐਸਟ ਕਰਦੇ ਹਾਂ ਸਾਰੀ ਕੌਮ ਨੂੰ ਵੀ ਆਓ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਅਤੇ ਇਸ ਕਾਤਲ ਦਾ ਆਪਾਂ ਵਿਰੋਧ ਕਰੀਏ ਅਤੇ ਆਪਣੀ ਕੌਮ ਨੂੰ ਬਚਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਰੇਸ਼ਮ ਸਿੰਘ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਰਜੀਨੀਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਰਜੀਨੀਆ। ਸਮੂਹ ਸਾਧ ਸੰਗਤ ਦੇ ਅੱਗੇ ਬੇਨਤੀ ਹੈ ਕਿ ਹਿੰਦੁਸਤਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਇੱਥੇ 2 ਦਿਨ ਦੇ ਦੌਰੇ 'ਤੇ ਆ ਰਿਹਾ, ਉਹ ਸਮੁੱਚੀ ਮਨੁੱਖਤਾ ਦਾ, ਘੱਟ ਗਿਣਤੀਆਂ ਦਾ, ਉਸ ਦੇ ਰਾਜ ਦੇ ਵਿੱਚ ਜਿੰਨਾ ਘਾਣ ਹੋਇਆ ਔਰ ਜਿੰਨੇ ਸਿੱਖ ਬੇਘਰ ਹੋਏ ਗੁਜਰਾਤ ਤੋਂ, ਹੋਰ ਵੀ ਯੂਪੀ ਵਗੈਰਾ ਤੋਂ ਜੋ ਸਿਖਲੀਗਰ ਸਿੱਖਾਂ ਦੇ ਨਾਲ ਹੋ ਰਹੀ ਆ, ਵੱਖ-ਵੱਖ ਮਾਈਨੋਰਟੀਜ਼ ਦੇ ਨਾਲ ਹਿੰਦੁਸਤਾਨ ਦੇ ਵਿੱਚ ਜੋ ਜ਼ੁਲਮ ਹੋ ਰਿਹਾ, ਇਹ ਸਾਰੇ ਕੁਛ ਦੀ ਇਸ ਦੀ ਸਰਕਾਰ ਔਰ ਇਹ ਖੁਦ ਜ਼ਿੰਮੇਵਾਰ ਹੈ। ਆਓ ਇਸ ਦੇ 2 ਦਿਨ ਦੇ ਦੌਰੇ ਦੇ ਉੱਤੇ ਦੋਵੇਂ ਦਿਨ ਹੀ ਲਗਾਤਾਰ ਜਿਹੜੇ ਪ੍ਰੋਟੈਸਟ ਹੋ ਰਹੇ ਨੇ, ਇੱਕ ਵਾਈਟ ਹਾਊਸ ਦੇ ਸਾਹਮਣੇ ਲਾਫਯਾਦ ਪਾਰਕ ਵਿਖੇ ਔਰ ਦੂਸਰਾ ਜਿਹੜਾ ਇਹਦਾ ਅੱਜ ਐਤਵਾਰ ਦੇ ਕਿਤੇ ਡਿਨਰ ਦਾ ਪ੍ਰੋਗਰਾਮ ਹੈ, ਉਹਦੇ ਵਿੱਚ ਆਪਾਂ ਇਸ ਚੀਜ਼ ਦੇ ਬਾਰੇ ਦੇ ਵਿੱਚ ਪੁੱਜ ਕੇ ਰੋਸ ਵਿਖਾਵਾ ਕਰੀਏ ਕਿ ਅਸੀਂ ਇਹਨਾਂ ਤੇ ਨੀਤੀਆਂ ਤੋਂ ਬਿਲਕੁਲ ਜਾਣੂ ਹਾਂ ਔਰ ਇਹ ਬਿਲਕੁਲ ਵੀ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਹੋਣਗੀਆਂ। ਆਓ ਇਸ ਚੀਜ਼ ਦਾ ਪੁਰਜ਼ੋਰ ਇਸ ਬੰਦੇ ਦਾ ਵਿਰੋਧ ਕਰੀਏ ਔਰ ਹੁਮ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵਿੰਦਰ ਸਿੰਘ ਚੱਠਾ। ਅੱਜ ਅਸੀਂ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਇਕੱਠੇ ਹੋਏ ਹੈ ਸਾਰੀ ਸੰਗਤ, ਔਰ ਸਾਰੀ ਸੰਗਤ ਵਿੱਚ ਬਹੁਤ ਉਤਸ਼ਾਹ ਹੈ। ਇਹ ਜੋ ਇੰਡੀਆ ਦਾ ਪ੍ਰਾਈਮ ਮਿਨਿਸਟਰ ਕਾਤਲ ਮੋਦੀ
ਅਮਰੀਕਾ ਦੀ ਫੇਰੀ ਤੇ ਆ ਰਿਹਾ ਹੈ ਇਸ ਦਾ ਵਿਰੋਧ ਕਰਨ ਵਾਸਤੇ, ਕਿਉਂਕਿ ਇਹ ਮੁਸਲਮਾਨਾਂ ਦਾ ਕਾਤਲ ਹੈ, ਮਿਨੋਰਟੀ ਦਾ ਕਾਤਲ ਹੈ। 50,000 ਸਿੱਖ ਜੋ ਕਿਸਾਨ ਹੈ ਇਹਨੇ ਵਿਦਰਭਾ ਚੋਂ ਉਹਨਾਂ ਨੂੰ ਬੇਦਖਲ ਕੀਤਾ ਹੈ। ਸਾਰੇ ਇੰਡੀਆ ਦੇ ਵਿੱਚ ਜਦੋਂ ਦਾ ਇਹ ਪ੍ਰਾਈਮ ਮਿਨਿਸਟਰ ਬਣਿਆ ਹੈ ਉਦੋਂ ਦਾ ਮੁਸਲਮਾਨਾਂ ਦਾ ਕਤਲ ਹੋ ਰਹੇ ਹਨ, ਮਿਨੋਰਟੀ ਦੇ ਕਤਲ ਹੋ ਰਹੇ ਹਨ, ਕ੍ਰਿਸਚੀਅਨਸ ਨਾਲ ਬੁਰਾ ਵਿਵਹਾਰ ਹੋ ਰਿਹਾ ਹੈ, ਉਹਨਾਂ ਦੇ ਗਿਰਜਾ ਘਰ ਸਾੜੇ ਜਾ ਰਹੇ ਹਨ। ਸੋ ਅਸੀਂ ਸਿੱਖ ਇੱਥੇ ਇਕੱਠੇ ਹੋਏ ਹਾਂ ਇਸ ਦਾ ਵਿਰੋਧ ਕਰਨ ਵਾਸਤੇ, ਕਿਉਂਕਿ ਸਿੱਖ ਜੋ ਹੈ ਜਦੋਂ ਕਿਸੇ ਤੇ ਵੀ ਨਿਆਂ ਹੁੰਦਾ ਹੈ ਉਸ ਦੇ ਵਿਰੁੱਧ ਕਰਦਾ ਹੈ। ਸੋ ਅਸੀਂ ਅੱਜ ਵੀ ਇਸ ਦਾ ਇੱਥੇ ਕਿਤੇ ਲੰਚ ਹੈ ਉੱਥੇ ਜਾ ਰਹੇ ਹਾਂ ਪ੍ਰੋਟੈਸਟ ਕਰਨ ਵਾਸਤੇ। ਅਤੇ ਕੱਲ੍ਹ ਜੋ ਵਾਈਟ ਹਾਊਸ ਵਿੱਚ ਜੋ ਇਸ ਦੀ ਮੀਟਿੰਗ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ, ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸ਼ਾਮਲ ਹੋ ਰਹੇ ਹਨ ਆਪਣਾ ਵਿਰੋਧ ਪ੍ਰਗਟ ਕਰਨ ਵਾਸਤੇ। ਮਿਨੋਰਟੀਜ਼ ਦੇ ਨਾਲ ਜੋ ਇਹ ਕਰ ਰਹੇ ਹਨ, ਜੋ ਸਿੱਖਾਂ ਨਾਲ ਕਰ ਰਹੇ ਹਨ, ਉਸ ਦੇ ਅਗੇਂਸਟ, ਅਤੇ ਨਾਲ ਹੀ ਆਪਣਾ ਰਾਜ ਭਾਗ ਲੈਣ ਵਾਸਤੇ ਸਿੱਖ ਇਹ ਡਿਮਾਂਡ ਕਰਨਗੇ ਕਿ ਸਿੱਖਾਂ ਨੂੰ ਸਿੱਖਾਂ ਦਾ ਆਜ਼ਾਦ ਘਰ ਖਾਲਿਸਤਾਨ ਦਿੱਤਾ ਜਾਵੇ ਔਰ ਸਿੱਖਾਂ ਨੂੰ ਆਜ਼ਾਦੀ ਦਿੱਤੀ ਜਾਏ। ਸੋ ਮੇਰੀ ਬੇਨਤੀ ਹੈ ਸਿੱਖ ਪੰਥ ਨੂੰ, ਸਿੱਖ ਕੌਮ ਨੂੰ, ਜੋ ਵੀ ਇੱਥੇ ਹਨ, ਪਲੀਜ਼ ਵੱਧ ਚੜ੍ਹ ਕੇ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋ ਅਤੇ ਮੋਦੀ ਦੇ ਅੱਖਾਂ ਖੋਲ੍ਹਣ, ਕੰਨਾਂ ਖੋਲ੍ਹਣ ਕਿ ਸਿੱਖਾਂ ਔਰ ਦੂਸਰੀ ਮਿਨੋਰਟੀ ਨਾਲ ਜੋ ਧੱਕਾ ਹੋ ਰਿਹਾ ਹੈ ਉਸ ਨੂੰ ਬੰਦ ਕੀਤਾ ਜਾਏ ਔਰ ਸਿੱਖਾਂ ਨੂੰ ਆਜ਼ਾਦ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦੇਸ਼ ਵਿਦੇਸ਼ ਦੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਮੋਦੀ 26 ਤਰੀਕ ਨੂੰ ਵਾਈਟ ਹਾਊਸ ਦੇ ਸਾਹਮਣੇ ਆ ਰਿਹਾ। ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਉਹ ਮਿਨੋਰਟੀ ਦਾ ਕਾਤਲ ਹੈ ਔਰ ਆਲ ਮਿਨੋਰਟੀ ਤੇ ਉਹ ਜ਼ੁਲਮ ਕਰ ਰਿਹਾ ਤੇ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ, ਇਹ ਜਿਹੜਾ ਕਿ ਨਾ ਪੋਸੀਬਲ ਹੈ ਤੇ ਨਾ ਇਸੇ ਕੌਮ ਨੂੰ ਬਰਦਾਸ਼ਤ ਕਰੇਗੀ, ਨਾ ਹੋਣ ਦੇਵੇਗੀ। ਸੋ ਇਸ ਕਰਕੇ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੇ ਵੀ ਸੁਣਦੇ ਹੋ ਵਰਜੀਨੀਆ ਦੇ ਅੰਦਰ, ਨਿਊਯਾਰਕ ਦੇ ਅੰਦਰ, ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆ ਕੇ ਉਹ ਅੱਜ ਟਾਇਸਨ ਆਏਗਾ, ਅਸੀਂ ਉਹਦਾ ਅੱਜ ਵੀ ਵਿਰੋਧ ਕਰਾਂਗੇ 25 ਤਰੀਕ ਨੂੰ। ਉਸ ਤੋਂ ਬਾਅਦ ਉਹ 26 ਮੰਡੇ ਨੂੰ ਉੱਥੇ ਆਏਗਾ, ਉੱਥੇ ਵੀ ਉਹਦਾ ਵਿਰੋਧ ਹੋਏਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आनंद प्रभु की
Buddha
ਵਾਹਿਗੁਰੂ ਜੀ ਕੀ ਫਤਿਹ। Bye.
Da
ਦਾਸ ਦੇ ਰਾਗੀ ਜਥੇ ਨੇ 2 ਮਹੀਨੇ ਆਪ ਜੀ ਦੀ ਖਿਦਮਤ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰਾਇਆ। ਆਪ ਜੀ ਸਮੂਹ ਸੰਗਤ ਅਤੇ ਪ੍ਰਬੰਧਕਾਂ ਨੇ ਬੜਾ ਹੀ ਲਾਡ ਲੜਾਇਆ। ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਹੋਰ ਵੀ ਵਧੇਰੇ ਸਤਿਗੁਰੂ ਸੰਗਤ ਕਰਨ ਦਾ ਉਦਮ ਬਖਸ਼ਣ। 10 ਪਾਸੋਂ ਕੀਰਤਨ ਕਰਦੇ ਆ, ਕੁਝ ਬੋਲਦੇ ਆ ਤੇ ਘਾਟ ਵੱਲ ਹੋਈ ਹੈ ਤਾਂ ਸੰਗਤ ਗੁਰੂ ਰੂਪ ਹੈ, ਸੰਗਤ ਬਖਸ਼ਣਹਾਰ ਹੈ। ਦਾਸਾਂ ਨੂੰ ਖਿਮਾ ਕਰਦੇ ਨੇ। ਅੱਜ ਸਾਡਾ ਇਹ ਦੀਵਾਨ ਜਿਹੜਾ ਆਪ ਜੀ ਕੋਲੇ ਲਾਸਟ ਹੈ ਜੀ। ਸੋ ਸਤਿਗੁਰੂ ਕਿਰਪਾ ਕਰਨ ਫਿਰ ਨਰੀ ਨਾਮ ਸੰਜੋਗੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਸੁੱਖ ਸਹੂਲਤਾਂ ਤਿਆਗ ਕੇ ਜੋ ਇਸ ਮੂਵਮੈਂਟ ਜੋ ਆਰਗੇਨਾਈਜ਼ ਬਣੇ ਹੋਏ ਨੇ ਉਹ ਆਰਗੇਨਾਈਜ਼ ਕਰ ਰਹੇ ਨੇ। ਸੋ ਕਾਫੀ ਸਮੇਂ ਬਾਅਦ ਉਹਨਾਂ ਨੇ ਸਾਡੇ ਇਸ ਗੁਰੂ ਘਰ ਵਿੱਚ ਹਾਜ਼ਰੀ ਭਰੀ ਆ। ਸੋ ਮੈਂ ਬੇਨਤੀ ਕਰਾਂਗਾ ਉਹਨਾਂ ਨੂੰ ਕਿ ਆ ਕੇ ਸੰਗਤ ਦੇ ਵਿੱਚ ਸੋ ਅਗਲੇ 20 ਮਿੰਟਾਂ ਵਾਸਤੇ ਭਾਵ 1 ਵਜੇ ਤੱਕ ਆਪਣੇ ਜੋ ਵਿਚਾਰ ਆ ਉਹ ਸੰਗਤਾਂ ਦੇ ਸਾਹਮਣੇ ਰੱਖਣ ਔਰ ਸੰਗਤਾਂ ਨੂੰ ਜਾਣੂ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਬੰधन परै कछु न होत उपाय, कहो नानक अब ओट हर, गज ज्यों हो सहाय। बल होआ बंधन छुटै, सब किछ होत उपाय। नानक सब किछ तुमरे हाथ में, तुम ही होत सहाय। वाहिगुरु जी का खालसा, वाहिगुरु जी की फतेह। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਤਾਂ ਆਪ ਸਮੂਹ ਸਿੱਖ ਸੰਗਤਾਂ ਨੂੰ ਇਸ ਖੂਬਸੂਰਤ ਦੀਵਾਨ ਹਾਲ ਦੀ ਬਹੁਤ-ਬਹੁਤ ਮੁਬਾਰਕ। ਬੇਸ਼ੱਕ ਖਾਲਸਾ ਸਾਜਨਾ ਦਿਵਸ ਦੇ ਮੌਕੇ ਇਸ ਥਾਂ ਦਾ ਉਦਘਾਟਨ ਹੋਇਆ, ਸਤਿਗੁਰੂ ਦੇ ਚਰਨ ਪਏ, ਪਰ ਮੇਰੇ ਲਈ ਅੱਜ ਇਹ ਪਹਿਲਾ ਸਬਬ ਹੈ ਕਿ ਮੈਂ ਆਪ ਸਮੂਹ ਸਿੱਖ ਸੰਗਤਾਂ ਦੇ ਦਰਸ਼ਨ ਕਰ ਰਿਹਾ। ਸੋ ਆਪ ਦੇ ਯਤਨਾਂ ਨੇ ਇਸ ਨੂੰ, ਇਸ ਖੂਬਸੂਰਤ ਥਾਂ ਨੂੰ ਪੰਥ ਦੇ ਲਈ, ਜਿੱਥੇ ਇੱਕ ਪੰਥਕ ਸਟੇਜ ਹੈ, ਉੱਥੇ ਸਾਨੂੰ ਇਸ ਗੱਲ ਦਾ ਫਖਰ ਤੇ ਮਾਣ ਹੈ ਕਿ ਦੁਨੀਆ ਭਰ 'ਚ ਜਿੱਥੇ ਜਿੱਥੇ ਸਿੱਖ ਬੈਠੇ ਨੇ, ਬੇਸ਼ੱਕ 30 ਮਿਲੀਅਨ ਸਿੱਖ ਕੌਮ ਜੀਓਗ੍ਰਾਫੀਕਲ ਤੌਰ ਤੇ ਜਿਹੜਾ ਸਾਡਾ ਬਰਥ ਪਲੇਸ ਹੈ, ਜਿਹੜਾ ਸਾਡਾ ਹੋਮਲੈਂਡ ਹੈ, ਜਿਹੜਾ ਸਾਡਾ ਫਾਦਰਲੈਂਡ ਹੈ, ਜਿਹੜੀ ਸਾਡੀ ਮਦਰਲੈਂਡ ਹੈ, ਬੇਸ਼ੱਕ ਉਹ ਭਾਰਤੀ ਕਬਜ਼ੇ ਹੇਠ ਹੈ। ਉੱਥੇ ਪਿਛਲੇ 33 ਸਾਲ ਤੋਂ ਜ਼ੁਲਮਾਂ ਦੀ ਉਹ ਇੰਤਹਾ, ਜਿਸ ਨੇ ਇੱਕ ਘੱਲੂਘਾਰੇ ਤੋਂ ਬਾਅਦ ਦੂਸਰੇ ਘੱਲੂਘਾਰੇ ਦੀ ਸ਼ੁਰੂਆਤ ਕੀਤੀ ਹੈ, ਔਰ ਇਸ ਘੱਲੂਘਾਰਿਆਂ ਦਾ ਸਫ਼ਰ ਜਿਹੜਾ ਕੌਮ ਨੇ 18ਵੀਂ ਸਦੀ ਵਿੱਚ ਵੀ ਆਪਣੇ ਪਿੰਡੇ ਤੇ ਹੰਡਾਇਆ। ਲੇਕਿਨ ਇਸ ਦੇ ਬਾਵਜੂਦ ਇਹ ਵਿਸ਼ਵਾਸ ਸਿੱਖ ਕੌਮ ਦੇ ਅੰਦਰ ਦ੍ਰਿੜ ਰਿਹਾ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਕਿ ਸਾਨੂੰ ਪਾਤਸ਼ਾਹੀ ਸਤਿਗੁਰੂ ਨੇ ਬਖਸ਼ੀ ਹੋਈ ਹੈ। ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਫਰਮਾਨ ਹੈ, इन गरीब सिखन को देऊं पातशाही, ये याद रखें हमरी गुरियाई। और इस विश्वास दे नाल 18ਵੀਂ सदी च खालसे ने उस वेले दे 2 पावरफुल रजीम, एक पासे मुगलिया हुकूमत, जिस हुकूमत की शुरुआत बाबर दे 1526 ईस्वी विच लोधी पठाणा दे खिलाफ जंग दे विच ਜਿੱਤ ਤੋਂ ਬਾਅਦ ਜਿਸ ਰਾਜ ਦੀ ਸ਼ੁਰੂਆਤ ਹੋਈ ਤੇ ਜਹਾਂਗੀਰ ਦੇ ਵੇਲੇ ਇਹ ਸਿੱਧੀ ਟੱਕਰ ਫਿਰ ਬਾਬੇ ਕੇ ਤੇ ਬਾਬਰ ਕਿਆਂ ਦੀ ਟੱਕਰ ਬਣਦੀ ਗਈ। ਔਰ ਸਮੁੱਚੀ 18ਵੀਂ ਸਦੀ ਦਿੱਲੀ ਦਰਬਾਰ ਵੱਲੋਂ ਲਾਹੌਰ ਦੇ ਵਿੱਚ ਇੱਕ ਤੋਂ ਬਾਅਦ ਇੱਕ ਸੂਬੇਦਾਰ ਨੇ ਇਹ ਯਤਨ ਕੀਤਾ ਕਿ ਸਿੱਖ ਕੌਮ ਦਾ ਖੁਰਾ ਖੋਜ ਮਿਟਾ ਦਿੱਤਾ ਜਾਏ।
ਇਸੇ ਤਰ੍ਹਾਂ ਇੱਕ ਨਵਾਂ ਫੈਕਟਰ ਉਸ ਧਰਤੀ ਤੇ 1739 ਵਿੱਚ ਆਇਆ ਜਦੋਂ ਨਾਦਰ ਸ਼ਾਹ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ। ਉਸ ਦੇ ਨਾਲ ਆਇਆ ਅਹਿਮਦ ਸ਼ਾਹ ਅਬਦਾਲੀ। ਉਸ ਤੋਂ ਬਾਅਦ 17 ਵਾਰ ਹਮਲਾਵਰ ਹੋਇਆ। ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ। ਅਬਦਾਲੀ ਨੇ ਵੱਡਾ ਘੱਲੂਘਾਰਾ ਜਿਹੜਾ ਕੁੱਪ ਰਹੀੜਾ ਬਰਨਾਲੇ ਦੇ ਨੇੜੇ ਮਲੇਰਕੋਟਲੇ ਦੇ ਨੇੜੇ ਟਾਊਨ ਨੇ ਵਿਲੇਜ ਨੇ ਉਹਨਾਂ ਦੇ ਵਿੱਚ ਵਰਤਾਇਆ ਔਰ ਉਹਨਾਂ ਨੇ ਇਹ ਭਰਮ ਪਾਲਿਆ, ਬੇਸ਼ੱਕ ਉਹ ਮੁਗਲਿਆ ਹਕੂਮਤ ਸੀ ਜਾਂ ਅਫਗਾਨ ਧਾੜਵੀ ਸਨ, ਕਿ ਅਸੀਂ ਇਹਨਾਂ ਘੱਲੂਘਾਰਿਆਂ ਦੇ ਨਾਲ ਸਿੱਖ ਕੌਮ ਨੂੰ ਸਬਕ ਸਿਖਾ ਦਿੱਤੇ। ਪਰ ਹਰ ਘੱਲੂਘਾਰੇ ਤੋਂ ਬਾਅਦ, ਹਰ ਇਸ ਵੈਲੀ ਆਫ ਡੈਥ ਦੇ ਸਫ਼ਰ ਤੋਂ ਬਾਅਦ ਖਾਲਸਾ ਮਜ਼ਬੂਤ ਹੋ ਕੇ ਨਿਕਲਿਆ ਔਰ ਇਹ ਵਿਸ਼ਵਾਸ ਖਾਲਸੇ ਦਾ ਦ੍ਰਿੜ ਰਿਹਾ ਕਿ ਅਸੀਂ ਪਾਤਸ਼ਾਹੀ ਲੈਣੀ ਹੈ, ਅਸੀਂ ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ, ਅਸੀਂ ਇਸ ਦਿੱਲੀ ਨੂੰ ਸਬਕ ਸਿਖਾਣਾ ਹੈ। ਤੇ ਤੁਸੀਂ ਬੀਤੇ ਦੇ ਇਤਿਹਾਸ ਤੋਂ ਵਾਕਿਫ ਹੋ ਕਿ ਫਿਰ ਉਸ ਧਰਤੀ ਦਾ ਖਮੀਰ ਬਦਲਿਆ। ਬੁੱਲੇ ਸ਼ਾਹ ਵਰਗਾ ਸੂਫੀ ਫਕੀਰ ਇਹ ਕਹਿਣ ਤੇ ਮਜਬੂਰ ਹੋਇਆ, ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ। ਭੂਰਿਆਂ ਦੀਆਂ ਬੁੱਕਲਾਂ ਮਾਰਨ ਵਾਲੇ, ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਉਣ ਵਾਲੇ, ਮੁੱਠੀ ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕਰਨ ਵਾਲੇ, ਉਹਨਾਂ ਘੱਲੂਘਾਰਿਆਂ ਚੋਂ ਵੈਲੀ ਆਫ ਡੈਥ ਚੋਂ ਗੁਜ਼ਰਨ ਵਾਲਾ ਖਾਲਸਾ ਫਿਰ ਲਾਹੌਰ ਤਖਤ ਦਾ ਮਾਲਕ ਵੀ ਬਣਿਆ ਤੇ ਦਿੱਲੀ ਨੂੰ 17 ਵਾਰ ਖਾਲਸੇ ਨੇ ਆਪਣੇ ਘੋੜਿਆਂ ਦੇ ਉਸ ਸਫ਼ਰ ਦੇ ਨਾਲ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਖਾਲਸਾਈ ਨਿਸ਼ਾਨ ਚਲਾਇਆ। ਇਹ ਸਾਡਾ 18ਵੀਂ ਸਦੀ ਦਾ ਇਤਿਹਾਸ ਹੈ। ਪਰ ਅਫਸੋਸ ਕਿ ਅੱਜ ਜਦੋਂ ਦੁਨੀਆ 21ਵੀਂ ਸਦੀ ਦੇ ਵਿੱਚ ਦਾਖਲ ਹੋ ਚੁੱਕੀ ਹੈ, ਦੁਨੀਆ ਦੇ ਵਿੱਚ ਨੇਸ਼ਨ ਸਟੇਟਸ ਦਾ ਕਾਨਸੈਪਟ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਆਫ ਹਿਊਮਨ ਰਾਈਟਸ ਰਾਹੀਂ ਜਿਹੜਾ ਕਿ 10 ਦਸੰਬਰ 1948 ਨੂੰ ਸੈਨ ਫਰਾਂਸਿਸਕੋ ਦੇ ਵਿੱਚ ਜਾਰੀ ਕੀਤਾ ਗਿਆ, ਇਹ ਤਸਲੀਮ ਕੀਤਾ ਗਿਆ ਜਿਸ ਨੂੰ ਫਿਰ ਯੂਨਾਈਟਿਡ ਨੇਸ਼ਨਸ ਦੀਆਂ ਕੋਵੈਨੈਂਟਸ, ਜਿਨੇਵਾ ਦੇ ਪ੍ਰੋਟੋਕੋਲਸ ਦੇ ਨਾਲ ਫੋਰਟੀਫਾਈ ਕੀਤਾ ਗਿਆ ਕਿ ਜਿਨ੍ਹਾਂ ਕੌਮਾਂ ਦੀ ਆਪਣੀ ਇੱਕ ਜ਼ਬਾਨ ਹੈ, ਇੱਕ ਖਿੱਤਾ ਹੈ ਜਿੱਥੇ ਉਹ ਵਸਦੇ ਨੇ, ਕਲੈਕਟਿਵ ਉਹਨਾਂ ਦੀ ਪਰਸੀਕਿਊਸ਼ਨ ਦੀ ਹਿਸਟਰੀ ਹੈ ਔਰ ਉਹਨਾਂ ਦੀ ਯੂਨੀਕਨੈਸ ਹੈ, ਉਹਨਾਂ ਦੇ ਕੋਲ ਹੱਕ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਸਵੈ ਨਿਰਣੇ ਦੇ ਹੱਕ ਦਾ, ਆਪਣੀ ਕਿਸਮਤ ਆਪ ਘੜਨ ਦੇ ਹੱਕ ਦਾ। ਔਰ ਇਸ ਹੱਕ ਦੀ ਵਰਤੋਂ ਦੇ ਲਈ ਜਦੋਂ ਸਿੱਖਾਂ ਨੇ ਭਾਰਤੀ ਸੰਵਿਧਾਨਕ ਢਾਂਚੇ ਦੇ ਅੰਦਰ ਹੀ, ਇਹ ਇੱਕ ਬੜਾ ਵੱਡਾ ਸਾਡਾ, ਜਦੋਂ ਅਸੀਂ 1947 ਦੇ ਦੌਰ ਦੀ ਗੱਲ ਕਰਦੇ ਹਾਂ ਤੇ ਕਿਸ ਕਿਸਮ ਦਾ ਬਲੰਡਰ ਜਿਸ ਦਾ ਖਮਿਆਜ਼ਾ ਪਿਛਲੇ 70 ਸਾਲ ਤੋਂ ਅਸੀਂ ਭੁਗਤ ਰਹੇ ਹਾਂ। ਬਹੁਤ ਵਾਰ ਉਰਦੂ ਦਾ ਇਹ ਕਪਲੇਟ ਉਹ ਸਾਡੀ ਦਾਸਤਾਨ ਨੂੰ ਬਿਆਨ ਕਰ ਦਿੰਦਾ ਹੈ, वो वक्त भी देखा तारीख की घड़ियों ने, जब लम्हों ने खता की सदियों ने सजा पाई। ਅਸੀਂ ਉਸ ਦੌਰ ਚੋਂ ਗੁਜ਼ਰੇ, ਸ਼ਾਂਤਮਈ ਤਰੀਕੇ ਦੇ ਨਾਲ ਇੱਕ ਆਨਰ ਦੀ ਜ਼ਿੰਦਗੀ ਉਸ ਸਿਸਟਮ ਦੇ ਵਿੱਚ ਫੈਡਰਲ ਢਾਂਚੇ ਵਿੱਚ ਜੀਣ ਦੀ ਗੱਲ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਸਾਹਮਣੇ ਆਈ। ਇਹ ਸਟਰਗਲ 37 ਸਾਲ ਮੁਕੰਮਲ ਤੌਰ ਤੇ ਪੀਸਫੁਲ ਅੰਦਾਜ਼ 'ਚ ਹੋਈ। ਧਰਮ ਯੁੱਧ ਮੋਰਚੇ ਦੇ ਵਿੱਚ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ, ਪਰ ਇਸ ਦਾ ਜਵਾਬ ਦਿੱਲੀ ਰਜੀਮ ਵੱਲੋਂ ਸੀ। ਟੈਂਕਾਂ ਤੋਪਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ, ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪ੍ਰਕਰਮਾਂ 'ਚ ਵੀ ਟੈਂਕ ਲਿਆਂਦੇ ਗਏ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੀਆਂ ਪ੍ਰਕਰਮਾਂ 'ਚ ਵੀ ਟੈਂਕ ਲਿਆਂਦੇ ਗਏ, ਗੁਰਦੁਆਰਾ ਮੁਕਤਸਰ ਸਾਹਿਬ ਦੀਆਂ ਪ੍ਰਕਰਮਾਂ 'ਚ ਵੀ ਟੈਂਕ ਲਿਆਂਦੇ ਗਏ। ਔਰ ਜਿਸ ਤਰੀਕੇ ਦੇ ਨਾਲ ਇਸ ਘੱਲੂਘਾਰੇ ਨੂੰ ਵਰਤਾਇਆ ਗਿਆ, ਪੰਜਾਬ ਨੂੰ ਬਾਕੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ। ਔਰ ਜਿਹੜਾ ਸਾਡਾ ਇਤਿਹਾਸਕ ਖਜ਼ਾਨਾ, ਜਿਹੜਾ 18ਵੀਂ ਸਦੀ ਦੇ ਘੱਲੂਘਾਰਿਆਂ ਦੀ ਮਾਰ ਤੋਂ ਵੀ ਬਚ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਮਹਿਫੂਜ਼ ਪਿਆ ਸੀ, ਉਸ ਨੂੰ ਲੁੱਟ ਕੇ ਲੈ ਗਏ ਔਰ ਉਸ ਨੂੰ ਅੱਗ ਲਗਾ ਦਿੱਤੀ ਗਈ। ਔਰ ਇਹ ਜੂਨ 84 ਕੋਈ ਆਪਣੇ ਆਪ ਦੇ ਵਿੱਚ ਕੋਈ ਇੱਕ ਵਾਕਿਆ ਨਹੀਂ ਸੀ। ਫਿਰ ਅਸੀਂ ਦੇਖਦੇ ਹਾਂ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਵਿੱਚ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ ਕਿਵੇਂ ਚੁਣ ਕੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ। ਤੇ 1984 ਤੋਂ 1994-95 ਤੱਕ ਪਹੁੰਚਦਿਆਂ ਪੰਜਾਬ ਦੇ ਵਿੱਚ ਇੱਕ ਪੂਰੀ ਦੀ ਪੂਰੀ ਸਿੱਖਾਂ ਦੀ ਨਸਲ ਮਾਰ ਮੁਕਾਈ ਗਈ।
ਤੇ ਜਿਹੜੇ ਉਸ ਤੋਂ ਬਾਅਦ ਦੀ ਨੌਜਵਾਨੀ ਹੈ ਉਸ ਨੂੰ ਨਸ਼ਿਆਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਵਾਕਿਆ ਨੂੰ ਅਸੀਂ ਜਦੋਂ ਬਾਰ-ਬਾਰ ਦੁਹਰਾਉਂਦੇ ਹਾਂ ਤੇ ਫਿਰ ਸਾਨੂੰ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਦਿੱਲੀ ਰਜੀਮ ਦੇ ਨਾਲ ਸਾਡੀ ਕੀ ਟੱਕਰ ਹੈ। ਨਵੰਬਰ 84 ਦੀ ਸਿੱਖ ਨਸਲਕੁਸ਼ੀ, ਭਾਰਤ ਭਰ ਵਿੱਚ ਸਿੱਖਾਂ ਨੂੰ ਸਬਕ ਸਿਖਾਉਣ ਦੇ ਨਾਂ ਥੱਲੇ ਜਿਵੇਂ ਸਟੇਟ ਸਪਾਂਸਰਡ ਟੈਰਰਿਜ਼ਮ ਹੀ ਨਹੀਂ ਸੀ, ਸਟੇਟ ਸਪਾਂਸਰਡ ਜੈਨੋਸਾਈਡ ਸੀ, ਜਿਸ ਨੂੰ ਕਿ ਹੁਣ ਓਨਟਾਰੀਓ ਦੀ ਸਟੇਟ ਲੈਜਿਸਲੇਚਰ ਨੇ ਰੈਕਗਨਾਈਜ਼ ਕੀਤੇ। ਔਰ ਇਹ ਬਹੁਤ ਵੱਡੀ ਗੱਲ ਹੈ ਕਿ ਅਸੀਂ ਡਾਇਸਪੋਰਾ ਸਿੱਖ 5 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ ਤੇ ਜਿਨ੍ਹਾਂ ਨੇ ਆਪਣੀ ਜ਼ਮੀਰ ਦਿੱਲੀ ਦੇ ਹਾਕਮਾਂ ਕੋਲ ਨਹੀਂ ਵੇਚੀ, ਜਿਨ੍ਹਾਂ ਨੂੰ ਆਪਣੀ ਆਜ਼ਾਦੀ, ਕੌਮੀ ਆਜ਼ਾਦੀ ਦਾ ਅਹਿਸਾਸ ਹੈ, ਉਹਨਾਂ ਨੇ ਪਿਛਲੇ 33 ਸਾਲਾਂ ਵਿੱਚ ਇਸ ਸਟਰਗਲ ਨੂੰ ਉਸ ਘੱਲੂਕਾਰਿਆਂ ਚੋਂ ਕੱਢ ਕੇ ਅੱਜ ਉਸ ਲੈਵਲ ਤੇ ਲਿਆਂਦੇ ਕਿ ਅੱਜ ਕੌਮ ਆਪਣਾ ਸਵੈ ਨਿਰਣੇ ਦਾ ਹੱਕ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਇਸਤੇਮਾਲ ਕਰਨ ਦੇ ਲਈ ਦ੍ਰਿੜ ਹੈ। ਔਰ ਮੈਂ ਇਸ ਦੀਵਾਨ ਵਿੱਚ ਡਾਕਟਰ ਗੁਰਮੀਤ ਸਿੰਘ ਔਲਖ, ਜਿਹੜੇ ਕਿ ਲਗਭਗ 33 ਵਰ੍ਹੇ ਪਹਿਲਾਂ ਹੀ ਉਸ ਜੂਨ 84 ਦੇ ਘੱਲੂਕਾਰੇ ਤੋਂ ਬਾਅਦ ਪੰਥਕ ਖੇਤਰ ਵਿੱਚ ਆਏ, ਆਪਣਾ ਜੌਬ ਛੱਡਿਆ ਤੇ ਜਿਵੇਂ ਉਹਨਾਂ ਨੇ ਸਿੰਗਲ ਹੈਂਡਡਲੀ US ਕਾਂਗਰਸ ਦੇ ਵਿੱਚ ਖਾਲਿਸਤਾਨ ਦੇ ਲਈ ਲੌਬੀ ਕੀਤੀ, ਪਿਛਲੇ ਦਿਨੀ ਉਹ ਸਾਨੂੰ ਵਿਛੋੜਾ ਦੇ ਗਏ ਨੇ। ਔਰ ਮੈਂ ਸਮਝਦਾ ਕਿ ਬਹੁਤ ਵਾਰ ਇਹ ਵੀ ਇੱਕ ਸਾਡਾ ਕੌਮੀ ਸੁਭਾਅ ਬਣਿਆ ਹੋਇਆ ਕਿ ਅਸੀਂ ਕਿਸੇ ਦੇ ਜਾਣ ਤੋਂ ਬਾਅਦ ਉਸ ਦੀ ਕੀਮਤ ਨੂੰ ਰਿਅਲਾਈਜ਼ ਕਰਦੇ ਹਾਂ, ਉਸ ਨੂੰ ਅਸੀਂ ਪਛਾਣਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ, ਵਿਚਾਰਾਂ ਦੇ ਮਤਭੇਦ ਹੁੰਦੇ ਨੇ, ਮੇਰੇ ਵੀ ਮਤਭੇਦ ਰਹੇ ਨੇ, ਲੇਕਿਨ ਇਹ ਮੌਕੇ ਹੁੰਦੇ ਨੇ ਜਦੋਂ ਕਿ ਅਸੀਂ ਜਿਹੜਾ ਪੋਜ਼ਿਟਿਵ ਐਸਪੈਕਟ ਹੈ ਉਹ ਅਖੀਰਲੇ ਸਾਹ ਤੱਕ ਅਨਵੇਵਰਿੰਗ ਰਹੇ ਖਾਲਿਸਤਾਨ ਦੇ ਲਈ। ਅੱਜ US ਕਾਂਗਰੈਸ਼ਨਲ ਸਿੱਖ ਕਾਕਸ 50 ਤੋਂ ਜ਼ਿਆਦਾ ਮੈਂਬਰ ਨੇ। ਖਾਲਸਾ ਸਾਜਨਾ ਦਿਵਸ ਨੂੰ ਪਹਿਲੀ ਵਾਰ ਖਾਲਸੇ ਦੇ ਇਸ ਦਿਵਸ ਦੇ ਤੌਰ ਤੇ ਰੈਕਗਨਾਈਜ਼ ਕੀਤਾ ਗਿਆ ਹੈ, ਪਰ ਇਸ ਸਭ ਦੀ ਸ਼ੁਰੂਆਤ, ਉਸ ਕਾਂਗਰੈਸ਼ਨਲ ਲੌਬਿੰਗ ਦੀ ਸ਼ੁਰੂਆਤ ਡਾਕਟਰ ਔਲਖ ਦੇ ਯਤਨਾਂ ਸਦਕਾ ਹੈ। ਔਰ ਅਨਵੇਵਰਿੰਗ ਇਸ ਮੁੱਦੇ ਦੇ ਉੱਤੇ ਹੁਣ ਤੱਕ ਵੀ ਉਹ ਕਾਇਮ ਰਹੇ ਨੇ। ਔਰ ਉਹਨਾਂ ਦੀ ਅੰਤਮ ਅਰਦਾਸ ਕ੍ਰੀਮੇਸ਼ਨ ਆਉਂਦੇ ਸੈਚਰਡੇ ਹੈ, ਵੇਰਵੇ ਨਾਲ ਪ੍ਰਬੰਧਕ ਦੱਸਣਗੇ। ਪਰ ਮੈਂ ਸਮਝਦਾ ਕਿ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਰੈਕਗਨਾਈਜ਼ ਕਰੀਏ ਹਰ ਉਸ ਇਨਸਾਨ ਦੀ ਕੰਟਰੀਬਿਊਸ਼ਨ ਨੂੰ ਜਿਸ ਨੇ ਕੌਮੀ ਘਰ ਬਣਾਉਣ ਵੱਲ ਆਪਣਾ ਯੋਗਦਾਨ ਪਾਇਆ। ਔਰ ਅੱਜ ਜਿਵੇਂ ਦੱਸਿਆ ਗਿਆ ਔਰ ਸਾਡੇ ਦੀਵਾਨ ਦੇ ਵਿੱਚ ਸਿੱਖਸ ਫਾਰ ਜਸਟਿਸ ਦੀ ਪੂਰੀ ਟੀਮ ਬੈਠੀ ਹੋਈ ਹੈ, ਇਹ ਇੱਕ ਸਾਡੇ ਸਾਹਮਣੇ ਬਹੁਤ ਵਾਰ ਮੁਸ਼ਕਲਾਂ ਦੇ ਬਾਵਜੂਦ ਕੁਝ ਰਸਤੇ ਹੁੰਦੇ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਆਪਣੀਆਂ ਸਿਰਫ ਗ੍ਰੀਵੈਂਸਿਸ ਹੀ ਨਹੀਂ, ਸਿਰਫ ਇਹ ਦੁਹਰਾਣਾ ਕਿ ਅਸੀਂ ਗੁਲਾਮ ਹੈ, ਇਹ ਕਾਫੀ ਨਹੀਂ ਹੈ। ਉਸ ਦਾ ਸੋਲਿਊਸ਼ਨ, ਉਸ ਦਾ ਰਸਤਾ, ਉਸ ਦਾ ਜਵਾਬ ਇਹ ਜ਼ਿਆਦਾ ਅਹਿਮੀਅਤ ਰੱਖਦਾ। ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਨੂੰ, ਕੌਮੀ ਆਜ਼ਾਦੀ ਦੀ ਗੱਲ ਨੂੰ, ਇੰਡੀਪੈਂਡੈਂਸ ਦੀ ਗੱਲ ਨੂੰ ਅੱਜ ਦੁਨੀਆ ਭਰ ਦੇ ਵਿੱਚ ਰੈਕਗਨਾਈਜ਼ ਕਰਨ ਵੱਲ ਪੇਸ਼ਕਦਮੀ ਹੋ ਰਹੀ ਹੈ। ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਹਾਂ ਪੱਖੀ ਵਰਤਾਰਾ ਹੋਏ, ਜਿਨ੍ਹਾਂ ਨੇ 17 ਮੈਂਬਰ ਪਾਰਲੀਮੈਂਟ ਸਿੱਖਾਂ ਨੂੰ ਟਿਕਟਾਂ ਦਿੱਤੀਆਂ, ਜਿਨ੍ਹਾਂ ਦੀ ਬਦੌਲਤ ਅੱਜ ਹਰਜੀਤ ਸਿੰਘ ਸੱਜਣ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੇ। ਔਰ ਬੀਬੀ ਪਲਵਿੰਦਰ ਕੌਰ ਸ਼ੇਰਗਿੱਲ, ਪਿਛਲੇ ਦਿਨਾਂ 'ਚ ਤੁਸੀਂ ਖਬਰ ਪੜ੍ਹੀ ਹੋਏਗੀ ਕਿ ਬ੍ਰਿਟਿਸ਼ ਕੋਲੰਬੀਆ 'ਚ ਸੁਪਰੀਮ ਕੋਰਟ ਦੇ ਜਸਟਿਸ ਦੇ ਤੌਰ ਤੇ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ। ਇਹ ਸਾਡੀ ਵੱਧਦੀ ਤਾਕਤ ਹੈ। ਪਰ ਦਿੱਲੀ ਤਖਤ ਦੇ ਹਾਕਮ, ਜਿਸ ਦੇ ਉੱਤੇ ਅੱਜ ਹਿੰਦੂਤਵਾਦੀ ਉਸ ਪਹਿਰੇਦਾਰ ਹੀ ਨਹੀਂ, 90 ਸਾਲ ਪਹਿਲਾਂ ਜਿਹੜਾ ਖਾਬ ਡਾਕਟਰ ਹੈਡਗਵੇਅਰ ਨੇ ਜਦੋਂ RSS ਨਾਂ ਦੀ ਰਾਸ਼ਟਰੀ ਸਵੈਮ ਸੇਵਕ ਸੰਘ ਨਾਂ ਦੀ ਜਥੇਬੰਦੀ ਬਣਾਈ, ਗੋਲਵਲਕਰ ਨੇ ਅੱਧੀ ਸਦੀ ਉਸ ਦੇ ਉੱਤੇ ਲਾਈ, ਫਿਰ ਸੁਦਰਸ਼ਨ ਭਈਆ ਆ ਗਏ, ਫਿਰ ਮੋਹਨ ਭਾਗਵਤ ਆ ਗਏ ਤੇ 2014 ਦੇ ਵਿੱਚ ਜਿਵੇਂ ਇਹਨਾਂ ਦੇ ਹੱਥ 'ਚ ਸਿੱਧੇ ਤੌਰ ਤੇ ਪੋਲੀਟੀਕਲ ਪਾਵਰ ਆਈ। ਔਰ ਇਹ ਗੱਲ ਧਿਆਨ ਰੱਖਣ ਵਾਲੀ ਹੈ, ਸ਼ੰਕਰਾ ਜਿਹੜਾ ਉਹ ਕਾਤਲ ਹੋਇਆ ਜਿਹਨੂੰ ਇਹਨਾਂ ਨੇ ਆਚਾਰੀਆ ਕਿਹਾ, ਸ਼ੰਕਰਾਚਾਰੀਆ, ਕਦੇ ਭਾਰਤ ਦੇ ਵਿੱਚ ਬੁੱਧ ਧਰਮ ਦਾ ਰਾਈਜ਼ ਐਂਡ ਫਾਲ, ਇਸ ਚੈਪਟਰ ਨੂੰ ਜਦੋਂ ਤੁਸੀਂ ਦੇਖੋਗੇ ਤਾਂ ਫਿਰ ਸਮਝ ਆਏਗੀ ਕਿ ਇਹ ਸ਼ੰਕਰਾ ਦਾ ਸਿਧਾਂਤ ਸੀ कि पहले शास्त्र से मारो, अगर बच जाए तो फिर शस्त्र से मारो।
ਸੋ ਸ਼ਾਸਤਰ ਨਾਲ ਮਾਰਨ ਦੀ ਗੱਲ, ਇਹ ਸਾਡੇ ਵੱਡੇ ਭਰਾ ਨੇ, ਸਾਡਾ 9 ਮਾਸ ਦਾ ਰਿਸ਼ਤਾ ਹੈ, ਅਸੀਂ ਜਿਹੜਾ ਇਹ ਤਾਂ ਸਾਡੀ ਰੱਖਿਆ ਲਈ ਬਣੇ ਨੇ। ਇਸ ਕਿਸਮ ਦੇ ਪ੍ਰੋਪੇਗੈਂਡੇ ਦੇ ਥੱਲੇ ਲੰਬਾ ਵਕਤ ਅਸੀਂ ਜੀ ਲਿਆ। ਜੂਨ 84 ਬਹੁਤਿਆਂ ਲਈ ਅੱਖਾਂ ਖੋਲ੍ਹਣ ਵਾਲਾ ਸੀ, ਔਰ ਜਿਵੇਂ ਉਸ ਸਰਹੱਦ ਪਾਰ ਬੈਠੇ ਅਫਜ਼ਲ ਅਹਿਸਨ ਰੰਧਾਵਾ ਨੇ 9 ਜੂਨ ਨੂੰ ਨਜ਼ਮ ਲਿਖੀ, ਔਰ ਉਸ ਨੇ ਕਿਹਾ ਕਿ ਇਹਨਾਂ 5 ਸਦੀਆਂ ਦਾ ਵੈਰ ਕਮਾਇਆ। ਇਹ 5 ਸਦੀਆਂ ਦਾ ਵੈਰ ਸਾਹਮਣੇ ਹੈ। ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਉਹ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵਰਗੇ ਨੂੰ ਸਾਹਮਣੇ ਖੜਾ ਕਰਕੇ, ਜਿਵੇਂ ਸਾਰੀਆਂ ਸਿੱਖਾਂ ਦੀਆਂ ਇੰਸਟੀਟਿਊਸ਼ਨਸ ਸਣੇ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਆਪਣੇ ਜ਼ੇਰੇ ਅਧਿਕਾਰ ਲੈ ਆਂਦੀਆਂ ਨੇ। ਕਿਵੇਂ ਪੰਜਾਬ ਦੇ ਵਿੱਚ ਅੱਜ ਜਦੋਂ ਅਸੀਂ ਪੰਥ ਦੀ ਆਵਾਜ਼ ਦੀ ਗੱਲ ਕਰਦੇ ਹਾਂ, ਤੁਸੀਂ ਪੀਸਫੁਲੀ ਸਰਬੱਤ ਖਾਲਸਾ ਕਰਦੇ ਹੋ, ਤੁਹਾਡੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਦਾਇਰ ਹੋ ਜਾਂਦੇ ਨੇ। ਆ ਜਦੋਂ ਦਾ ਕੈਪਟਨ ਅਮਰਿੰਦਰ ਸਿੰਘ ਬਣੇ, ਕਿਸ ਅੰਦਾਜ਼ ਦੇ ਵਿੱਚ, ਜੇ ਬਾਹਰ ਡਾਇਸਪੋਰਾ ਸਿੱਖਾਂ ਦੀ ਤਾਕਤ ਹੈ ਤੇ ਚੀਫ ਮਿਨਿਸਟਰ ਪੰਜਾਬ ਦੇ ਨੇ ਜਿਵੇਂ ਹਰਜੀਤ ਸਿੰਘ ਸੱਜਣ ਨੂੰ ਹਿਊਮਿਲੇਟ ਕਰਨ ਦੀ ਕੋਸ਼ਿਸ਼ ਕੀਤੀ। ਇਹ ਸੱਜਣ ਦੀ ਹਿਊਮਿਲੇਸ਼ਨ ਨਹੀਂ ਹੈ, ਇਹ ਡਾਇਸਪੋਰਾ ਸਿੱਖਾਂ ਦੀ ਹਿਊਮਿਲੇਸ਼ਨ ਹੈ। ਔਰ ਇਹਨਾਂ ਸਾਰਿਆਂ ਦੀ ਨੁਮਾਇੰਦਗੀ ਕਰਦਾ ਉਹ ਮੋਦੀ, ਜਿਸ ਦੇ ਹੱਥ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ 2002 'ਚ, ਜਿਸ ਨੇ ਗੁਜਰਾਤ ਦੇ ਕੱਛ ਇਲਾਕੇ ਦੇ ਵਿੱਚ, ਜਿੱਥੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਲਾਲ ਬਹਾਦਰ ਸ਼ਾਸਤਰੀ ਦੀ ਸਕੀਮ ਦੇ ਤਹਿਤ 1965 ਦੇ ਦੌਰਾਨ ਆਬਾਦ ਕੀਤਾ ਗਿਆ ਸੀ। 50,000 ਤੋਂ ਜ਼ਿਆਦਾ ਸਿੱਖ ਕਿਸਾਨ ਉਸ ਕੱਛ ਏਰੀਏ 'ਚ, ਜਿਨ੍ਹਾਂ ਨੇ ਉਸ ਡੈਜ਼ਰਟ ਨੂੰ ਨਰਮੇ ਦੀ ਇੱਕ ਵੱਡੀ ਮੰਡੀ ਬਣਾਇਆ, ਕਾਟਨ, ਔਰ ਅੱਜ ਉਹਨਾਂ ਦੀਆਂ ਉਹ ਜਿਹੜੀਆਂ ਉਪਜਾਊ ਜ਼ਮੀਨਾਂ ਨੇ, ਕਿਵੇਂ ਉਹਨਾਂ ਨੂੰ ਖੋਣ ਦੇ ਲਈ ਇਹਨੇ ਗੁਜਰਾਤ ਦਾ ਚੀਫ ਮਿਨਿਸਟਰ ਹੁੰਦੇ ਆ ਕਈ ਆਰਡੀਨੈਂਸ ਜਾਰੀ ਕੀਤੇ, ਪਰ ਉਹਨਾਂ ਸਿੱਖਾਂ ਨੇ ਗੁਜਰਾਤ ਹਾਈ ਕੋਰਟ 'ਚ ਆਪਣਾ ਕੇਸ ਜਿੱਤਿਆ। ਪਰ ਇਹ ਮੋਦੀ ਜਿਹੜੇ ਇਹਨੂੰ ਸੁਪਰੀਮ ਕੋਰਟ 'ਚ ਲੈ ਗਿਆ ਕੇਸ ਨੂੰ, ਔਰ ਜਿਵੇਂ ਉਹਨਾਂ ਸਿੱਖ ਕਿਸਾਨਾਂ ਨੂੰ ਹਰਾਸ ਕਰਕੇ ਉੱਥੋਂ ਭਜਾਇਆ ਜਾ ਰਿਹਾ, ਮੀਡੀਆ ਦੇ ਵਿੱਚ ਖਬਰਾਂ ਭਰੀਆਂ ਹੁੰਦੀਆਂ ਨੇ ਪਿਛਲੇ ਕਈ ਮਹੀਨਿਆਂ ਤੋਂ। ਔਰ ਇਹ ਸਾਰਾ ਸਾਡੇ ਸਾਹਮਣੇ ਅਮਰੀਕਾ ਦੇ ਵਿੱਚ ਐਕਸਚੇਂਜ ਆਈ ਹੈ ਡੋਨਲਡ ਟਰੰਪ ਦੇ ਨਾਲ ਰਿਪਬਲਿਕਨ ਐਡਮਿਨਿਸਟ੍ਰੇਸ਼ਨ, ਔਰ ਜ਼ਾਹਰ ਹੈ ਕਿ ਭਾਰਤ ਦੇ ਹਾਕਮ ਜਿਨ੍ਹਾਂ ਦਾ ਏਜੰਡਾ ਬਿਲਕੁਲ ਨਾਜ਼ੀਆਂ ਦੀ ਤਰਜ਼ ਤੇ ਹੈ। ਜੇ ਨਾਜ਼ੀਆਂ ਦਾ ਸਲੋਗਨ ਸੀ ਵਨ ਨੇਸ਼ਨ ਵਨ ਲੀਡਰ ਵਨ ਰੇਸ, ਤੇ ਇਹਨਾਂ ਦਾ ਹਿੰਦੂ ਹਿੰਦੀ ਹਿੰਦੁਸਤਾਨ ਹੈ। ਔਰ ਉਹਨਾਂ ਨੇ ਕਦੇ ਵਰਡ ਮਿਸ ਨਹੀਂ ਕੀਤੇ। ਉਹ ਮੋਹਨ ਭਾਗਵਤ ਹੋਏ, ਉਹ ਉਹਨਾਂ ਦੇ ਮਿਨਿਸਟਰ ਹੋਣ, ਉਹਨਾਂ ਨੇ ਐਲਾਨੀਆ ਕਿਹਾ ਹੋਇਆ ਕਿ 2020 ਤੱਕ ਅਸੀਂ ਹਰ ਇੱਕ ਨੂੰ ਹਿੰਦੂ ਬਣਾ ਦੇਣਾ। ਤੇ ਜੇ ਇੱਕ ਪਾਸੇ ਇਹ ਚੈਲੰਜ ਹੈ, ਉਹ ਮੁਸਲਮਾਨ ਹੋਣ, ਸਿੱਖ ਹੋਣ, ਈਸਾਈ ਹੋਣ, ਦਲਿਤ ਹੋਣ, ਮੂਲ ਨਿਵਾਸੀ ਹੋਣ, ਸਾਰੇ ਹੀ ਉਹਨਾਂ ਦੀ ਉਸ ਜਿਹੜੀ ਕਿ ਪਰਸੀਕਿਊਸ਼ਨ ਦੀ ਨੀਤੀ ਹੈ ਉਹਦਾ ਸ਼ਿਕਾਰ ਨੇ। ਤੇ ਫਿਰ ਇਹ ਸਾਡਾ ਇਖਲਾਕੀ ਫਰਜ਼ ਵੀ ਬਣਦਾ, ਕੌਮੀ ਫਰਜ਼ ਵੀ ਬਣਦਾ। ਔਰ ਮੈਂ ਸਮਝਦਾ ਕਿ ਜਦੋਂ ਅਸੀਂ ਰਾਜ ਕਰੇਗਾ ਖਾਲਸਾ, ਖਾਲਸਾ ਜੀ ਕੇ ਬੋਲ ਬਾਲੇ ਸਾਰੇ ਪੜ੍ਹਦੇ हैं, ਅਰਦਾਸ ਕਰਦੇ हैं, ਤੇ ਫਿਰ ਇਹ ਸਾਡਾ ਫਰਜ਼ ਹੈ। ਜਿਵੇਂ ਦੱਸਿਆ ਗਿਆ, ਨਰਿੰਦਰ ਮੋਦੀ ਪਿਛਲੇ ਕੱਲ ਪੁਰਤਗਾਲ ਤੋਂ ਇੱਥੇ ਪਹੁੰਚੇ, ਔਰ ਇਹ ਉਹੀ ਮੋਦੀ ਹੈ ਕਿ ਕਿਵੇਂ ਇੰਗਲੈਂਡ ਦੇ ਸਿੰਘ ਪਰਮਜੀਤ ਸਿੰਘ ਜਿਹੜੇ ਪੁਰਤਗਾਲ 'ਚ ਆਪਣੀ ਸਿੰਘਣੀ ਦੇ ਨਾਲ ਵੈਕੇਸ਼ਨ ਕਰਨ ਦੇ ਲਈ ਗਏ, ਇੰਡੀਅਨ ਗਵਰਨਮੈਂਟ ਨੇ ਐਕਸਟ੍ਰਾਡੀਸ਼ਨ ਦੇ ਥੱਲੇ ਉਹਨਾਂ ਨੂੰ ਲਿਆਉਣ ਦੀ ਵਾਪਸ ਕੋਸ਼ਿਸ਼ ਕੀਤੀ। ਔਰ ਇਹ ਸਿੱਖਸ ਫਾਰ ਜਸਟਿਸ ਨੂੰ ਕ੍ਰੈਡਿਟ ਜਾਂਦਾ ਹੈ ਕਿ ਇਹਨਾਂ ਨੇ ਗਲੋਬਲ ਸਿੱਖਾਂ ਦੇ ਐਫਰਟ ਦੇ ਨਾਲ ਪੁਰਤਗਾਲ ਦੇ ਵਿੱਚ ਉਸ ਕੇਸ ਨੂੰ ਜਿੱਤਿਆ। ਔਰ ਪਰਮਜੀਤ ਸਿੰਘ ਵਾਪਸ ਆਪਣੇ ਪਰਿਵਾਰ ਦੇ ਕੋਲ ਇੰਗਲੈਂਡ ਪਹੁੰਚੇ। ਇਹ ਮੋਦੀ ਅੱਜ ਇਸ ਵਾਸ਼ਿੰਗਟਨ ਦੀ ਧਰਤੀ ਤੇ ਹੈ। ਔਰ ਇਹ ਯਾਦ ਰਹੇ, ਵਾਸ਼ਿੰਗਟਨ, ਜਾਰਜ ਵਾਸ਼ਿੰਗਟਨ ਹੋਏ, ਟਾਮਸ ਜੈਫਰਸਨ ਹੋਏ, ਔਰ ਗੈਰੀ ਐਡਮਸ ਹੋਣ, ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਇਹ ਦੱਸਿਆ ਇਸ ਅਮਰੀਕਾ ਦੀ ਫਾਊਂਡੇਸ਼ਨ ਹੀ ਇੱਥੋਂ ਹੈ। ਟਾਮਸ ਜੈਫਰਸਨ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਵੀ ਆਲ ਆਰ ਬੋਰਨ ਫ੍ਰੀ, ਗॉड हैज क्रिएटेड अस एज इक्वल्स, ਇਹ ਸਾਰੇ ਸ਼ਬਦ ਨੇ। ਤੇ ਜੇ ਇਸ ਧਰਤੀ ਤੇ ਇਹੋ ਜਿਹਾ ਜੈਨੋਸਾਈਡ ਕਰਨ ਵਾਲਾ, ਜਿਹਦੇ 12 ਸਾਲ ਅਮਰੀਕਾ ਨੇ ਜਿਹਨੂੰ ਵੀਜ਼ਾ ਨਹੀਂ ਦਿੱਤਾ 2002 ਤੋਂ 2014 ਤੱਕ, ਤੁਸੀਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀਆਂ ਰਿਪੋਰਟਾਂ ਕੱਢ ਲਓ, ਐਮਨੈਸਟੀ ਇੰਟਰਨੈਸ਼ਨਲ ਦੀਆਂ ਕੱਢ ਲਓ,
ਹਿਊਮਨ ਰਾਈਟਸ ਵਾਚ ਦੀਆਂ ਕੱਢ ਲਓ, ਔਰ ਇਹ ਮਰਡਰਰ ਜਿਸ ਦੀ ਤੁਸੀਂ ਸ਼ਕਲ ਦੇਖਦੇ ਹੋ ਤੇ ਤੁਹਾਨੂੰ ਨਜ਼ਰ ਆਉਂਦਾ ਵੀ ਹੱਥਾਂ 'ਚੋਂ ਖੂਨ ਜਿਹੜਾ ਹੈ ਉਹ ਡ੍ਰਿਪ ਕਰ ਰਿਹਾ, ਥੱਲੇ ਡਿੱਗ ਰਿਹਾ, ਉਹ ਜੇ ਇੱਥੇ ਤੇ ਇਹ ਸਾਡਾ ਫਰਜ਼ ਹੈ ਕਿ ਅਸੀਂ ਪੰਜਾਬ ਦੇ ਆਪਣੇ ਉਹਨਾਂ ਵੀਰਾਂ ਭੈਣਾਂ ਦੇ ਲਈ ਜਿਨ੍ਹਾਂ ਲਈ ਅਸੀਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੀ ਅਰਦਾਸ ਕਰਦੇ, ਉਹਨਾਂ ਦੇ ਲਈ ਜ਼ੋਰਦਾਰ ਵਿਰੋਧ ਦੇ ਵਿੱਚ ਉਤਰੀਏ। ਅੱਜ ਉਸ ਨੇ ਬਿਜ਼ਨਸ ਐਗਜ਼ੈਕਟਿਵਸ ਦੇ ਨਾਲ, CEOs ਦੇ ਨਾਲ ਉਸ ਰਿਟਸ ਹੋਟਲ ਜਿਹੜਾ ਟਾਈਸਨ ਕਾਰਨਰ ਤੇ ਹੈ ਉਸ ਦੇ ਵਿੱਚ ਐਡਰੈਸ ਕਰਨੇ, ਔਰ ਇਸ ਦੇ ਲਈ ਜਿਹੜਾ ਵੱਧ ਤੋਂ ਵੱਧ ਸਿੱਖ ਸੰਗਤਾਂ ਇੱਥੋਂ ਸ਼ਮੂਲੀਅਤ ਕਰਨ। ਔਰ ਕੱਲ ਡੋਨਲਡ ਟਰੰਪ ਦੇ ਨਾਲ ਬੇਸ਼ੱਕ ਪਹਿਲਾਂ ਇਹ ਵਰਕਿੰਗ ਲੰਚ ਮੀਟਿੰਗ ਸੀ ਜਿਹੜੀ ਕਿ 12:30 ਤੋਂ 2:30 ਵਜੇ ਤੱਕ ਸੀ, ਪਰ ਅੱਜ ਦੀਆਂ ਇਹ ਖਬਰਾਂ ਦੱਸਦੀਆਂ ਨੇ ਜਿਵੇਂ ਬਹੁਤ ਵਾਰ ਉਹ ਇੱਕ ਕਹਾਣੀ ਹੁੰਦੀ ਸੀ ਕਿ ਜਿਹੜੀ ਸਰਾਂ ਦਾ ਦਰਵਾਜ਼ਾ ਹੈ ਉਹ ਚਾਂਦੀ ਦੀ ਚਾਬੀ ਨਾਲ ਖੁੱਲ੍ਹਦਾ ਹੈ ਕਿ ਦਰਵਾਜ਼ੇ ਦੇ ਥੱਲੇ ਤੁਸੀਂ ਚਾਂਦੀ ਦਾ ਰੁਪਈਆ ਪਾ ਦਿਓ ਤੇ ਉਹ ਇਨਕੀਪਰ ਖੋਲ੍ਹ ਦਿੰਦਾ ਸੀ। ਸੋ ਜ਼ਾਹਰ ਹੈ ਵਪਾਰਕ ਖਿੱਤਿਆਂ ਦੇ ਵਿੱਚ ਇੱਥੇ ਵੀ ਆਲਰੇਡੀ $2 ਬਿਲੀਅਨ ਦੇ ਡਰੋਨ ਲੈਣ ਦਾ ਜਿਹੜਾ ਐਗਰੀਮੈਂਟ ਉਹ ਇੰਡੀਅਨਸ ਨੇ ਓਕੇ ਕੀਤੇ, ਔਰ ਹੁਣ ਇਹ ਵਰਕਿੰਗ ਲੰਚ ਜਿਹੜਾ ਹੈ ਵਰਕਿੰਗ ਡਿਨਰ ਦੇ ਵਿੱਚ ਕਨਵਰਟ ਹੋ ਗਿਆ। ਕੱਲ ਉਹਨੇ 1-1:30 ਵਜੇ ਤੋਂ ਲੈ ਕੇ 7 ਵਜੇ ਤੱਕ ਵਾਈਟ ਹਾਊਸ ਦੇ ਵਿੱਚ ਹੋਣੇ, ਔਰ ਸਮੂਹ ਪ੍ਰਬੰਧਕਾਂ ਨੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਔਰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਨੂੰ ਕਿ ਇਹਨਾਂ ਨੇ ਬੇਸ਼ੱਕ ਉਹ ਪਿਛਲੇ ਪੀਰੀਅਡ ਦੇ ਵਿੱਚ ਕੈਪੀਟਲ ਹਿੱਲ ਦੇ ਵਿੱਚ ਮਾਰਚ ਹੋਏ, ਦੂਸਰੀਆਂ ਐਕਟੀਵਿਟੀਜ਼ ਹੋਣ, ਇਹਨਾਂ ਸਭ ਦੇ ਵਿੱਚ ਸਾਡਾ ਧੁਰਾ ਹੈ ਇਸ ਸਾਰੇ ਮੈਟਰੋ ਦਾ, ਔਰ ਇਹਨਾਂ ਸਭ ਦੇ ਐਫਰਟਸ ਦੇ ਨਾਲ ਕੱਲ ਦੇ ਪ੍ਰੋਟੈਸਟ ਜਿਹੜੀ ਹੈ ਫਰੀडम ਰੈਲੀ, ਇੰਡੀਪੈਂਡੈਂਸ ਜਾਂ ਇੰਡੀਪੈਂਡੈਂਟ ਪੰਜਾਬ ਰੈਲੀ, ਇਸ ਦੇ ਲਈ ਪ੍ਰਬੰਧ ਕੀਤੇ ਨੇ। ਸੋ ਮੈਂ ਸਮਾਂ ਸੀਮਾ ਨਹੀਂ ਉਲੰਘਣਾ ਚਾਹੁੰਦਾ, ਮੈਂ ਇਹ ਪੁਰਜ਼ੋਰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਅੱਜ ਵੀ ਸ਼ਮੂਲੀਅਤ ਕਰੋ, ਔਰ ਕੱਲ ਦੇ ਲਈ ਵੀ ਬੇਸ਼ੱਕ ਸਕੂਲਾਂ 'ਚੋਂ ਬੱਚਿਆਂ ਨੂੰ ਛੁੱਟੀ ਕਰਵਾਉਣੀ ਪੈਂਦੀ ਹੈ, ਤੁਹਾਨੂੰ ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ। ਜੇ ਅਸੀਂ ਆਪਣੇ 1.5 ਲੱਖ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਦੇ ਡੁੱਲੇ ਖੂਨ ਦਾ ਸੁਨੇਹਾ ਕੀ ਸੀ, ਜਿਸ ਨੂੰ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸਾਨੂੰ ਯਾਦ ਦਹਾਨੀ ਕਰਵਾਉਂਦੇ ਰਹੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਹ ਸਾਡਾ ਇਖਲਾਕੀ ਫਰਜ਼ ਹੈ ਕਿ ਅਸੀਂ ਇਹਨਾਂ ਜਾਬਰਾਂ ਨੂੰ, ਇਹਨਾਂ ਮਰਡਰਰਸ ਨੂੰ, ਇਹਨਾਂ ਜੈਨੋਸਾਈਡ ਕਰਨ ਵਾਲਿਆਂ ਨੂੰ ਦੁਨੀਆ ਦੀ ਕਚਹਿਰੀ ਵਿੱਚ ਬੇਨਕਾਬ ਕਰੀਏ। ਵੱਧ ਤੋਂ ਵੱਧ ਅੱਜ ਦੀ ਇਹ ਪ੍ਰੋਟੈਸਟ ਦੇ ਵਿੱਚ ਵੀ ਔਰ ਕੱਲ ਦੀ ਇੰਡੀਪੈਂਡੈਂਸ ਰੈਲੀ ਦੇ ਵਿੱਚ ਵੀ ਸ਼ਮੂਲੀਅਤ ਕਰੋ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਅਮਰਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਜੀ ਨੂੰ ਬੜੇ ਵਿਸਤਾਰ ਸਹਿਤ ਜੋ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ ਬੜੇ ਕਲੀਅਰ ਆਪ ਜੀ ਨੇ ਉਹਨਾਂ ਨੇ ਮੈਸੇਜ ਦੇ ਦਿੱਤਾ। ਸੋ ਇਹ ਤਾਂ ਦੱਸ ਸਕਦੇ ਨੇ। ਅੱਗੇ ਮੈਂ ਆਪ ਜੀ ਬੇਨਤੀ ਕੀਤੀ ਕਿ ਆਪਣੀ ਸੁੱਖ ਸਹੂਲਤਾਂ ਨੂੰ ਪਰੇ ਰੱਖ ਕੇ ਸੰਸਾਰੀ ਸੁੱਖਾਂ ਨੂੰ ਤੇ ਕੌਮ ਦੇ ਕਾਜ ਵਿੱਚ ਲੱਗੇ ਹੋਏ ਨੇ। ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਵੀ ਜਾਗਦੇ ਰਹੀਏ ਔਰ ਆਪਣੇ ਕਦੇ ਅਵੇਸਲੇ ਨਾ ਹੋਈਏ, ਕਿਉਂਕਿ ਦੁਸ਼ਮਣ ਦਾ ਪਤਾ ਨਹੀਂ ਕਿਹੜੇ ਹਥਿਆਰ ਨਾਲ ਕਦੋਂ ਵਾਰ ਕਰ ਦੇਣਾ ਉਹਨੇ। ਜੇ ਸੁੱਤੇ ਰਹੇ ਤਾਂ ਸਾਨੂੰ ਕੀ ਬਣੇਗਾ, ਮਹਾਰਾਜ ਸੱਚੇ ਪਾਤਸ਼ਾਹ ਜਾਣੇ। ਸੋ ਸਾਨੂੰ ਹਮੇਸ਼ਾ ਹੀ ਵੈਰੀ ਬੀ ਕੇਅਰਫੁਲ ਰਹਿਣਾ ਚਾਹੀਦਾ। ਸਾਧ ਸੰਗਤ ਜੀ, ਸਤਿਗੁਰੂ ਦਾ ਫਰਮਾਨ ਹੈ, ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਦੇ ਮਾਂ ਵਾਕ ਅਨੁਸਾਰ ਡਾਕਟਰ ਗੁਰਮੀਤ ਸਿੰਘ ਜੀ ਔਲਖ ਜੋ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ, ਉਹਨਾਂ ਦੇ 5 ਭੂਤਕ ਸਰੀਰ ਦਾ ਸੰਸਕਾਰ ਫਿਊਨਰਲ ਬ੍ਰੈਡਕ ਰੋਡ ਵਿਖੇ 1 ਜੁਲਾਈ ਨੂੰ ਹੋਏਗਾ। ਸੋ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ 29 ਜੂਨ ਨੂੰ ਜੋ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਜੋ ਭੋਗ ਹੈ ਫਿਊਨਰਲ ਤੋਂ ਬਾਅਦ ਇਸੇ ਗੁਰੂ ਘਰ ਵਿੱਚ ਉਹ 1 ਜੁਲਾਈ ਨੂੰ ਪੈਣਗੇ। ਸੋ ਉਹਨਾਂ ਦਾ ਸਮਾਂ ਫਿਊਨਰਲ ਦਾ ਵਕਤ ਹੈ 1 ਤੋਂ ਲੈ ਕੇ 2 ਵਜੇ ਤੱਕ। ਸੋ ਉਹਨਾਂ ਦੇ ਉੱਥੋਂ ਜਦੋਂ ਸਮਾਪਤੀ ਤੋਂ ਬਾਅਦ ਇਸ ਗੁਰੂ ਘਰ ਵਿੱਚ ਅਰਦਾਸ ਹੋਏਗੀ
ਸ਼ਬਦ ਕੀਰਤਨ ਹੋਏਗਾ। ਸੋ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਸੋ ਦੂਰੋਂ ਨੇੜਿਓਂ ਆਏ ਬੁਲਾਰੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸੋ ਇਹ ਬੇਨਤੀ ਮੈਂ ਆਪ ਜੀ ਨੂੰ ਬੁੱਧਵਾਰ ਵੀ ਕਰਾਂਗਾ। ਸੋ ਬੇਨਤੀ ਹੈ ਕਿ ਜ਼ਰੂਰ ਯਾਦ ਰੱਖਣਾ। ਗੁਰਮੀਤ ਸਿੰਘ ਔਰ ਜਿਸ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਜੀ ਦਾ ਮੈਂ ਆਪ ਜ਼ਿਕਰ ਕੀਤਾ, ਔਰ ਡਾਕਟਰ ਗੁਰਮੀਤ ਸਿੰਘ ਔਲਖ ਨੇ ਬਹੁਤ ਜੱਦੋ-ਜਹਿਦ ਕੀਤੀ ਆ ਇਸ ਸਾਡੇ ਇਸ ਕੇਸ ਨੂੰ ਮੂਵਮੈਂਟ ਨੂੰ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਉਣ ਵਿੱਚ। ਉਹਨਾਂ ਨੇ ਕੋਈ ਕਸਰ ਨਹੀਂ ਛੱਡੀ, ਜੋ ਕਰ ਸਕਦੇ ਸਨ ਵੱਧ ਤੋਂ ਵੱਧ ਕੀਤਾ ਉਹਨਾਂ ਨੇ। ਸੋ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨ, ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਦਾਤਾ ਜੀ ਆਪ ਸਾਕਾਰ ਕਰਨ, ਸਾਨੂੰ ਹਿੰਮਤ ਬਖਸ਼ਣ, ਬਲ ਬਖਸ਼ਣ। ਸੋ 26 ਤਰੀਕ ਨੂੰ ਵਾਈਟ ਹਾਊਸ ਵਿੱਚ ਮੋਦੀ ਟਰੰਪ ਦੀ ਮੀਟਿੰਗ ਹੈ। 10 ਤੋਂ ਲੈ ਕੇ 2 ਵਜੇ ਦਾ ਟਾਈਮ ਹੈ। ਸੁਬਾਹ 10 ਤੋਂ ਲੈ ਕੇ 2 ਵਜੇ ਤੱਕ, ਬਾਅਦ ਦੁਪਹਿਰ ਤੱਕ। ਸੋ ਉਸ ਵਿੱਚ ਵੱਧ ਤੋਂ ਵੱਧ ਹਿੱਸਾ ਆਪ ਜੀ ਨੇ ਪਾਉਣਾ। ਉੱਥੇ ਪ੍ਰੋਟੈਸਟ ਹੋ ਰਹੀ ਹੈ। ਸੋ ਮੈਂ ਪਹਿਲੇ ਬੇਨਤੀ ਕਰਦਾ ਹਾਂ ਆਪ ਜੀ ਨੂੰ ਕਿ ਗੁਰੂ ਘਰ ਸਾਨੂੰ ਛੋਟਾ ਪੈਂਦਾ। ਹੁਣ ਜਿਸ ਤਰ੍ਹਾਂ ਸਾਂਝਾ ਘਰ ਅਸੀਂ ਬਣਾਉਂਦੇ ਹਾਂ ਸਾਰੇ ਘਰ ਦੇ ਮੈਂਬਰ ਰਲ ਕੇ, ਆਪ ਸਾਰੇ ਇਸ ਗੁਰੂ ਘਰ ਦੇ ਮੈਂਬਰ ਹੋ। ਇਸ ਵਾਸਤੇ ਸਾਨੂੰ ਆਟੋਮੈਟਿਕ ਜਿਸ ਤਰ੍ਹਾਂ 53 ਦੇ ਕਰੀਬ ਸੀ ਭੈਣ ਭਰਾ, ਹੁਣ 60 ਤੱਕ ਪਹੁੰਚ ਗਿਆ ਮੇਰੀ ਬੇਨਤੀਆਂ ਕਰਨ ਤੇ। ਸੋ ਬਾਕੀਆਂ ਨੂੰ ਮੈਂ ਬੇਨਤੀ ਕਰ ਰਿਹਾ ਕਿ ਮੇਰੇ ਕੋਲ ਕਾਫੀ ਫਾਰਮ ਪਏ ਨੇ, ਹਿੰਮਤ ਕਰੋ। $100 ਇੱਕ ਬੜੀ ਵੱਡੀ ਚੀਜ਼ ਨਹੀਂ ਹੁੰਦੀ, ਕੋਈ $3 ਦਿਹਾੜੀ ਦੇ ਬਣਦੇ ਨੇ। ਸੋ ਕਿਰਪਾ ਕਰੋ, ਕਿਉਂਕਿ ਇਹ ਗੁਰੂ ਘਰ ਜੇ ਗਾਂਹ ਕਦਮ ਵਧਾਉਣਾ ਤੇ ਆਪ ਜੀ ਨੂੰ ਸਾਡਾ ਸਾਥ ਦੇਣਾ ਪਏਗਾ। ਤੇ ਜਿਹੜੀ ਸੰਗਤ ਹੈ ਉਹ ਸਮੁੰਦਰ ਦਾ ਰੂਪ ਹੈ, ਉਸ ਵਾਸਤੇ ਕੋਈ ਗੱਲ ਨਹੀਂ ਹੁੰਦੀ ਵੱਡੀ। ਸੋ ਪਲੀਜ਼ ਬੇਨਤੀ ਹੈ ਕਿ ਮੇਰੇ ਕੋਲ ਫਾਰਮ ਲੈ ਸਕਦੇ ਹੋ। ਔਰ ਜੋ ਆਟੋਮੈਟਿਕ ਜਿਸ ਤਰ੍ਹਾਂ ਬਾਕੀ ਬੇਨਤੀ ਕੀਤੀ ਆਪ ਜੀ ਨੂੰ ਕਿ 53 ਤੋਂ 60 ਪਹੁੰਚ ਗਏ ਨੇ, ਅਸੀਂ ਸੋਚਦੇ ਕਿ 100 ਤੋਂ ਵੀ ਉੱਪਰ ਹੋ ਜਾਣ ਔਰ ਸਾਡਾ ਜੋ ਵੱਡੀ ਬਿਲਡਿੰਗ ਵੱਲ ਅਸੀਂ ਕਦਮ ਵਧਾ ਸਕੀਏ। ਭਲੇ ਤਾਂ ਹੀ ਹੋ ਸਕਦਾ ਜੇ ਸਾਡਾ ਸਾਥ ਦਿਓਗੇ, ਸਾਨੂੰ ਮਿਲਵਰਤਨ ਦਿਓਗੇ। ਸੋ ਇੰਨੀਆਂ ਬੇਨਤੀਆਂ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਹੁਣ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਸਿੰਘਾਂ ਨੂੰ ਕਿ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਅੱਜ ਦੇ ਦੀਵਾਨ ਦੀ ਸਮਾਪਤੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।